ਤੇ ਇਸ ਟਾਈਮ ਇੱਕ ਹੋਰ ਜਿਹੜੀ ਖਬਰ ਆ ਜਿਹਦੇ ਉੱਤੇ ਹਰਜੋਤ ਸਿੰਘ ਜੀ ਚਰਚਾ ਕਰਨ ਜਾ ਰਹੀ ਆ, ਪਰ ਉਸ ਦੇ ਨਾਲ ਰਲਦੀ ਮਿਲਦੀ ਜਿਹੜੀ ਰੈਲੇਵੈਂਟ ਖਬਰ ਆ ਮੈਂ ਤੁਹਾਨੂੰ ਦੱਸ ਦਿੰਨਾ। ਕਿਲਮਰ ਅਬਰੀਗੋ ਗਾਰਸੀਆ ਜਿਹਨੂੰ ਇੱਥੇ ਲਿਆਂਦਾ ਗਿਆ ਸੀਗਾ ਕਿਉਂਕਿ ਇੱਥੇ ਯੂਐਸ ਦੇ ਸੈਨੇਟਰਸ ਗਏ ਸੀਗੇ ਜਿੱਥੇ ਉਹਨੂੰ ਜੇਲ੍ਹ ਦੇ ਵਿੱਚ ਭੇਜਿਆ ਗਿਆ ਸੀ। ਵਾਈਫ ਉਹਦੀ ਯੂਐਸ ਸਿਟੀਜ਼ਨ ਆ, ਬੱਚਾ ਉਹਦਾ ਯੂਐਸ ਸਿਟੀਜ਼ਨ ਆ। ਉਹ ਬੰਦੇ ਨੂੰ ਜਦੋਂ ਇੱਥੋਂ ਲਿਆਂਦਾ ਗਿਆ, ਸਾਰਾ ਕੁਝ ਪਹਿਲੀ ਗੱਲ ਤਾਂ ਇਹ ਕਹਿੰਦੇ ਸੀ ਇੱਥੇ ਲਿਆਂਦਾ ਨਹੀਂ ਜਾ ਸਕਦਾ, ਫਿਰ ਵੀ ਜਦੋਂ ਅਦਾਲਤੀ ਪ੍ਰਕਿਰਿਆ ਹੋਈ, ਸਾਰਾ ਕੁਝ ਹੋਇਆ, ਉਹਨੂੰ ਲਿਆਂਦਾ ਗਿਆ ਵਾਪਸ। ਉਹਨੂੰ ਆਈਸ ਨੇ ਡਿਟੇਨ ਕਰ ਲਿਆ ਤੇ ਹੁਣ ਉਹਨੂੰ ਯੁਗਾਂਡਾ ਭੇਜਣ ਦੀ ਜਿਹੜੀ ਡਿਪੋਰਟੇਸ਼ਨ ਆ ਉਹ ਤਕਰੀਬਨ ਪ੍ਰੋਸੀਡਿੰਗ ਦੇ ਵਿੱਚ ਹੈ। ਇਸ ਟਾਈਮ ਡਿਪਾਰਟਮੈਂਟ ਹੋਮਲੈਂਡ ਸਿਕਿਉਰਿਟੀ ਨੇ ਇਹਨੂੰ ਬਕਾਇਦਾ ਕਲੀਅਰ ਕਰ ਦਿੱਤਾ ਹੈ, ਇਹਨੂੰ ਦੱਸ ਦਿੱਤਾ ਅਫੀਸ਼ੀਅਲ ਤੌਰ ਤੇ ਕਿ ਉਹਨੂੰ ਜਿਹੜਾ ਉਹ ਭੇਜਿਆ ਜਾਊਗਾ ਯੁਗਾਂਡਾ ਦੇ ਵਿੱਚ। ਉਹਨੂੰ ਮੰਡੇ ਨੂੰ ਜਿਹੜਾ ਇਮੀਗ੍ਰੇਸ਼ਨ ਜਿਹੜੀਆਂ ਕਸਟਮਸ ਇਨਫੋਰਸਮੈਂਟ ਆ ਉਹਨੂੰ ਦੱਸ ਲਿਆ, ਹਿਰਾਸਤ ਦੇ ਵਿੱਚ ਲੈ ਲਿਆ ਗਿਆ ਸੀ, ਇਹ ਕਹਿ ਕੇ ਕਿ ਉਹਦੀ ਜਿਹੜੀ ਆ ਕ੍ਰਿਮੀਨਲ ਕਸਟਡੀ ਦੇ ਆਧਾਰ ਦੇ ਉੱਤੇ। ਅਬਰੀਗੋ ਗਾਰਸੀਆ ਜਿਹੜਾ ਉਹ ਐਲ ਸਲਵਾਡੋਰ ਦਾ ਰਹਿਣ ਵਾਲਾ, ਪਹਿਲਾਂ ਉਹ ਆਇਆ ਸੀਗਾ ਇੱਥੇ ਅਮਰੀਕਾ ਦੇ ਵਿੱਚ, ਬਾਅਦ ਦੇ ਵਿੱਚ ਫੇਰ ਆਇਆ ਤੇ ਫਿਰ ਉਹਨੇ ਇੱਥੇ ਯੂਐਸ ਸਿਟੀਜ਼ਨ ਦੇ ਨਾਲ ਵਿਆਹ ਕਰਾ ਲਿਆ, ਇੱਕ ਬਕਾਇਦਾ ਬੱਚਾ ਉਹਦਾ ਯੂਐਸ ਸਿਟੀਜ਼ਨ ਦਾ। ਉਹਨੂੰ ਜਦੋਂ ਐਲ ਸਲਵਾਡੋਰ ਦੀ ਜੇਲ੍ਹ ਦੇ ਵਿੱਚ ਭੇਜਿਆ ਗਿਆ, ਜਿਹੜਾ MS-13 ਗੈਂਗ ਸੀਗਾ ਉਹਦੇ ਨਾਲ, ਤਾਂ ਇੱਥੋਂ ਦੇ ਜਿਹੜੇ ਲਾ ਮੇਕਰ ਸੀਗੇ ਉਹਦੇ ਨਾਲ ਖੜੇ ਤੇ ਉਹਦੀ ਰਿਹਾਈ ਦੀ ਮੰਗ ਕੀਤੀ। ਈਵਨ ਕਿ 2-3 ਜਣਾਂ ਨੇ ਤਾਂ ਉੱਥੇ ਵਿਜ਼ਿਟ ਕੀਤੀ। ਉਹ ਬੰਦੇ ਨੂੰ ਜਦੋਂ ਇੱਥੇ ਵਾਪਸ ਲਿਆਂਦਾ ਗਿਆ, ਹੁਣ ਵਾਪਸ ਉਹਨੂੰ ਯੁਗਾਂਡਾ ਭੇਜਣ ਦੀ ਤਿਆਰੀ ਹੈ। ਸੋ ਇੱਥੋਂ ਤੱਕ ਜਿਹੜੀ ਇਮੀਗ੍ਰੇਸ਼ਨ ਇਨਫੋਰਸਮੈਂਟ ਆ ਉਹ ਸਖਤੀ ਇਸ ਪੱਧਰ ਤੱਕ ਦੀ ਹੋ ਚੁੱਕੀ ਆ ਜੀ। ਸੋ ਨੋ ਮੈਟਰ ਵਾਟ ਜਿਹੜਾ ਟਰੰਪ ਐਡਮਿਨਿਸਟ੍ਰੇਸ਼ਨ ਨੇ ਸੋਚਿਆ ਹੋਇਆ ਵੀ ਜਿਹੜੇ ਬੰਦੇ ਨੂੰ ਅਸੀਂ ਡਿਪੋਰਟ ਕਰਨਾ, ਨੋ ਮੈਟਰ ਵਾਟ ਉਹ ਕਰਨਗੇ। ਸੋ ਜਿਹੜਾ ਗਰਸੀਆ ਸੀ ਉਹਦੇ ਤੇ ਹੁਣ ਨਵੇਂ ਚਾਰਜਸ ਲਾਏ ਗਏ। ਜਦੋਂ ਵਾਪਸ ਰੌਲਾ ਪਿਆ ਆ ਗਿਆ, ਕਹਿੰਦੇ ਵੀ ਇਹ ਜਿਹੜੇ ਇਲੀਗਲ ਲੋਕ ਸੀ ਉਹਨਾਂ ਨੂੰ ਅਮਰੀਕਾ ਦੇ ਵਿੱਚ ਟਰਾਂਸਪੋਰਟ ਕਰਦਾ ਰਿਹਾ। ਹੁਣ ਤੁਸੀਂ ਆਪਣੇ ਹਾਲ ਦੇਖ ਲਓ ਵੀ ਬਹੁਤ ਵਾਰ ਜਿਹੜੇ ਲੋਕ ਇੱਥੇ ਆਏ ਹੁੰਦੇ ਆ ਉਹਨਾਂ ਨੂੰ ਤੁਸੀਂ ਰਾਈਡ ਦਿੰਦੇ ਆ ਤੇ ਜੇ ਤੁਹਾਡੇ ਤੇ ਹੀ ਜਿੱਦਾਂ ਜਿਹੜਾ ਇਹ ਚਾਰਜਸ ਲੱਗ ਜਾਣ ਤੇ ਉਹ ਸੇਮ ਚੀਜ਼ ਆ। ਸੋ ਹੁਣ ਉਹਨੂੰ ਯੁਗਾਂਡਾ ਦੇ ਵਿੱਚ ਕਹਿੰਦੇ ਭੇਜਿਆ ਜਾ ਸਕਦਾ ਹੈਗਾ ਜੀ।